मेरा नाम नासिर ढिल्लों तो तुसीं देखदे पे पंजाबी लैब चैनल यूट्यूब ਦੀ ਰਾਹੀਂ ਜਿਵੇਂ ਤੁਹਾਨੂੰ ਪਤਾ ਲੋਕ ਇੰਡੀਆ ਤੋਂ ਜਾਂ ਓਵਰਆਲ ਦੁਨੀਆ ਤੋਂ ਸਿੱਖ ਕਮਿਊਨਿਟੀ ਜਿਹੜੀ ਪਾਕਿਸਤਾਨ ਹੁੰਦੀ ਹੈ ਉਹਨਾਂ ਨਾਲ ਗੱਲਬਾਤ ਕਰਕੇ ਤੁਹਾਡੇ ਤੱਕ ਰੱਖਦੇ ਰਹੀਦਾ, ਤੁਹਾਡੇ ਰੂਬਰੂ ਕਰਦੇ ਰਹੀਦਾ ਕਿ ਉਹਨਾਂ ਦੇ ਵਿਚਾਰ ਪਾਕਿਸਤਾਨ ਆ ਕੇ ਜਾਂ ਪਾਕਿਸਤਾਨ ਆਉਣ ਤੋਂ ਪਹਿਲਾਂ ਦੇ ਉਹਨਾਂ ਦਾ ਕਿਵੇਂ ਮਾਈਂਡ ਸੀ, ਕਿਵੇਂ ਲੋਕਾਂ ਦੱਸਿਆ ਜਾਂਦਾ ਸੀ ਵੀ ਪਾਕਿਸਤਾਨ ਕਿਵੇਂ ਆ, ਕਿਵੇਂ ਦੇ ਹਾਲਾਤ ਨੇ ਉੱਥੇ ਜਾਂ ਇੱਥੇ ਆਉਣ ਤੋਂ ਬਾਅਦ ਕੀ ਮਹਿਸੂਸ ਕਰਦੇ ਨੇ। ਉਹ ਇਹ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰੀ ਦੀ, ਇੱਕ ਅੱਛਾ ਮੈਸੇਜ, ਇੱਕ ਅੱਛਾ ਸੁਣਾ, ਇੱਕ ਸੌਫਟ ਇਮੇਜ ਪਾਕਿਸਤਾਨ ਦਾ ਜਿਹੜਾ ਇਹਨਾਂ ਲੋਕ ਐਕਸਪੀਰੀਅੰਸ ਕਰਦੇ ਨੇ ਉਹ ਐਕਸਪੀਰੀਅੰਸ ਤੁਹਾਡੇ ਤੱਕ ਰੱਖੀਦਾ। ਸੋ ਅੱਜ ਸਾਡੇ ਨਾਲ ਮਹਿਮਾਨ ਮੌਜੂਦ ਨੇ ਜਿਹੜੇ ਇੰਡੀਆ ਤੋਂ ਆਏ ਨੇ ਤੇ ਅੱਜ ਪਾਕਿਸਤਾਨ, ਉਹਨਾਂ ਕੋਲ ਪੁੱਛਦੇ ਆ ਕਿਸ ਤਰ੍ਹਾਂ ਦਾ ਲੱਗਾ ਉਹਨਾਂ ਨੂੰ ਜਾਂ ਆਉਣ ਤੋਂ ਪਹਿਲਾਂ ਦੇ ਕੀ ਹਾਲਾਤ ਹਨ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਸਲਾਮ ਵਾਲੇਕੁਮ। ਤੇ ਕੀ ਨਾਂ ਤੁਹਾਡਾ ਜੀ? ਰਿਸ਼ੀਪਾਲ ਸਿੰਘ। ਰਿਸ਼ੀਪਾਲ ਸਿੰਘ ਜੀ। ਤੇ ਕਿੱਥੋਂ ਤੁਸੀਂ? ਇੰਡੀਆ ਤੋਂ? ਇੰਡੀਆ ਤੋਂ ਯੂਪੀ, ਉੱਤਰ ਪ੍ਰਦੇਸ਼। ਅੱਛਾ, ਉੱਥੇ ਫਲੂਐਂਟਲੀ ਪੰਜਾਬੀ ਬੋਲੀ ਜਾਂਦੀ ਹੈ? ਹਾਂਜੀ, ਸਾਡੇ ਉੱਥੇ ਬੰਦੇ। ਅੱਛਾ, ਮੈਂ ਪੁੱਛਣਾ ਚਾਹਾਂਗਾ ਰਿਸ਼ੀਪਾਲ ਜੀ, ਪੰਜਾਬੀ ਯੂਪੀ 'ਚ ਬੋਲੀ ਜਾਂਦੀ ਹੈ? ਹਾਂਜੀ, ਬੋਲੀ ਜਾਂਦੀ ਹੈ। ਹਾਂਜੀ ਹਾਂਜੀ, ਬੋਲੀ ਕਾਫੀ ਹੱਦ ਤੱਕ ਬੋਲੀ। ਬਹੁਤ। ਅੱਛਾ, ਤੁਸੀਂ ਅੱਗੇ ਵੈਸੇ ਤਾਂ ਜਥਿਆਂ 'ਚ ਆਉਂਦੇ ਹੁੰਦੇ ਸੀ ਇੰਡੀਆ ਤੋਂ, ਹੁਣ ਅੱਜ ਜਥਿਆਂ ਤੋਂ ਬਗੈਰ ਮੇਰਾ ਖਿਆਲ ਆ ਤੁਸੀਂ ਕੋਈ 100 ਬੰਦਾ ਆਏ ਜਿੱਥੇ? ਹਾਂਜੀ, 100। ਇਹ ਅੱਗੇ ਤਾਂ ਵੈਸੇ ਤਾਂ ਜਾਂ ਗੁਰਪੁਰਬ ਜਾਂ ਵਿਸਾਖੀ ਦੇ ਵੀਜ਼ਾ ਮਿਲਦੇ ਹੁੰਦੇ? ਵੈਸੇ ਮੈਂ ਤਾਂ ਪਹਿਲੀ ਵਾਰੀ ਆਇਆ। ਅੱਛਾ, ਪਹਿਲੀ ਵਾਰੀ? ਹਾਂ, ਪਹਿਲੀ ਵਾਰੀ ਆਇਆ। ਅੱਛਾ, ਪਹਿਲਾਂ ਇਹ ਦੱਸ ਦਿਓ ਕਿ ਜਦੋਂ ਆਪਾਂ ਯੂਪੀ ਸਾਂ ਇੰਡੀਆ ਸਾਂ ਤੇ ਪਾਕਿਸਤਾਨ ਦੀ ਪਲੈਨਿੰਗ ਕਰ ਰਹੇ ਸਾਂ, ਸੋਚ ਰਹੇ ਸਾਂ ਤੁਸੀਂ ਪਾਕਿਸਤਾਨ ਜਾਣਾ, ਹਾਂਜੀ, ਉਹਨਾਂ ਦਾ ਕਿਵੇਂ ਦਿਨ ਸੀ? ਆਸ-ਪਾਸ ਵਾਲੇ ਗੁਆਂਢੀ ਲੋਕ ਕੀ ਆਂਦੇ ਸੀ? ਬਸ ਇਹੋ ਹੀ ਆਂਦੇ ਸੀ ਵੀ ਤੂੰ ਕਿੱਥੇ ਚੱਲਿਆ? ਮੈਂ ਵੀ ਮੈਂ ਤੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਚੱਲਿਆ। ਤੇ ਉਹ ਕਹਿੰਦੇ ਯਾਰ ਕਿੱਥੇ ਚੱਲਿਆ ਤੂੰ, ਮਤਲਬ ਕੀ ਮਨ ਬਣਾਇਆ ਤੂੰ? ਮੈਂ ਕਿਹਾ ਵੀ ਮੈਂ ਚੱਲਿਆ ਬਾਬੇ ਨਾਨਕ ਦੇ ਦਰਬਾਰ ਤੇ ਮੈਨੂੰ ਕੋਈ ਡਰ ਨਹੀਂ। ਅੱਛਾ। ਤੇ ਉੱਦਾਂ ਵੀ ਮਤਲਬ ਗੱਲਾਂ ਬਾਤਾਂ ਸੁਣੀ ਦੀਆਂ, ਮਤਲਬ ਵੀ ਉੱਥੇ ਆਹ ਗੱਲ ਹੈ, ਉੱਥੇ ਉਹ। ਲੇਕਿਨ ਜਦੋਂ ਅਸੀਂ ਬਾਰਡਰ ਪਾਰ ਕੀਤਾ ਨਾ, ਸੀਮਾ ਪਾਰ ਕੀਤੀ, ਤੇ ਬਹੁਤ ਹੀ ਵਧੀਆ ਸਾਨੂੰ ਪ੍ਰੇਮ ਮਿਲਿਆ, ਬਹੁਤ ਹੀ ਵਧੀਆ ਉਹਨਾਂ ਦੀ ਮਿੱਠੀ ਬੋਲੀ ਤੇ ਬਹੁਤ ਹੀ ਵਧੀਆ ਗੱਲਬਾਤ, ਮਤਲਬ ਉਹਨਾਂ ਦੀ ਸਾਨੂੰ ਪਸੰਦ ਆਈ ਆ। ਤੇ ਸੇਵਾ ਵੀ ਬਹੁਤ ਕੀਤੀ ਸੇਵਾ ਵੀ ਕੀਤੀ। ਹਾਂ, ਕਿਸੇ ਗੱਲ ਦੀ ਕੋਈ ਕਮੀ ਨਹੀਂ, ਕਿਸੇ ਗੱਲ ਦੀ। ਅੱਛਾ, ਪੰਜਾ ਸਾਹਿਬ ਆਪਾਂ ਖਲੋਤੇ ਆ ਲਾਹੌਰ ਤੋਂ ਪੰਜਾ ਸਾਹਿਬ ਦਾ ਤੁਹਾਨੂੰ ਪਤਾ 4-5 ਘੰਟੇ ਦਾ ਰਾਹ ਵਾ। ਹਾਂਜੀ, ਰਸਤੇ ਨਨਕਾਣਾ ਸਾਹਿਬ ਵੀ ਗਏ? ਹਾਂਜੀ, ਨਨਕਾਣਾ ਸਾਹਿਬ। ਅਸੀਂ ਨਨਕਾਣਾ ਸਾਹਿਬ ਤੋਂ ਸੱਚਾ ਸੌਦਾ ਤੋਂ ਇੱਥੇ ਆਏ ਆਪਾਂ ਪੰਜਾ ਸਾਹਿਬ। ਅੱਛਾ। ਤੇ ਕੱਲ ਨੂੰ ਅਸੀਂ ਮਤਲਬ ਜਾਣਾ ਲਾਹੌਰ। ਅੱਛਾ, ਕਿਸੇ ਕਿਸਮ ਦੀ ਇਹਨਾਂ ਦਿਨਾਂ 'ਚ ਕੋਈ ਔਕੜ ਤਾਂ ਨਹੀਂ ਆਈ, ਕੋਈ ਤੰਗੀ ਸਿਕਿਉਰਿਟੀ ਪੱਖੋਂ ਜਾਂ ਕੋਈ ਲੱਗਾ ਤਾਂ ਨਹੀਂ ਐਵੇਂ ਦਾ ਵੀ ਅੱਜ ਜਿਵੇਂ ਉਹਨੂੰ ਦੱਸਿਆ ਜਾਂਦਾ? ਨਹੀਂ, ਹਜੇ ਤੱਕ ਤੇ ਕੋਈ ਨਹੀਂ, ਇਸ ਟਾਈਮ ਤੱਕ ਕੋਈ ਨਹੀਂ, ਕੋਈ ਇਸ ਤਰ੍ਹਾਂ ਦਾ ਮਹਿਸੂਸ ਨਹੀਂ ਹੋਇਆ? ਨਾ, ਮਤਲਬ ਕੋਈ ਨਹੀਂ, ਪੂਰੀ ਸਿਕਿਉਰਿਟੀ ਵਧੀਆ ਰਹੀ, ਪੂਰਾ ਸਾਡਾ ਸੇਵਾ ਸਾਡੀ ਪੂਰੀ ਰਹੀ। ਜੇ ਪਾਕਿਸਤਾਨੀ ਆਪਾਂ ਲੋਕਲ ਲੋਕਾਂ ਦੇ ਵਿੱਚ ਵਿਚਰਦੇ ਆ, ਮਿਲਦੇ ਹੋ ਜਿਵੇਂ ਤੁਸੀਂ ਸਾਨੂੰ ਮਿਲੇ, ਤਾਂ ਵੀ ਉਹ ਖੁਸ਼ ਹੋ ਕੇ ਬੋਲਦੇ ਆ। ਕਿਵੇਂ ਨੂੰ? ਬਹੁਤ ਪਿਆਰ ਨਾਲ ਬੋਲਦੇ ਆ। ਪਿਆਰ ਨਾਲ ਬੋਲਦੇ ਬਹੁਤ। ਅੱਛਾ, ਹੁਣ ਜਿਹੜੇ ਆਪਣੀ ਵੀਡੀਓ ਵੇਖਦੇ ਉਹਨਾਂ ਨੂੰ ਲੋਕਾਂ ਨੂੰ ਕੀ ਸੁਣਾ ਦੇਣਾ ਵੀ ਪਾਕਿਸਤਾਨ ਜਿਵੇਂ ਆਪਾਂ ਹਵਾ ਬਣਾਇਆ ਜਾਂਦਾ ਉਵੇਂ ਨਹੀਂ, ਉਹ ਨਹੀਂ, ਕੋਈ ਗੱਲ ਹੀ ਨਹੀਂ। ਮੈਂ ਬਹੁਤ ਹੀ ਗੱਲ, ਅਸੀਂ ਸਵੇਰੇ ਵੀ ਇੱਥੇ ਗੱਲਾਂ ਕਰਦੇ ਆ, ਅਸੀਂ 3-4 ਲੋਕ ਵੀ ਅਸੀਂ ਆਖਣੇ ਕੋਈ ਇਹੋ ਜਿਹੀ ਗੱਲ ਨਹੀਂ, ਸਾਨੂੰ ਤੇ ਸਮਝ ਨਹੀਂ ਆਈ ਵੀ ਜਿਹੜੀ ਇੰਡੀਆ ਦੇ ਵਿੱਚ ਜੋ ਗੱਲਾਂ ਹੋ ਰਹੀਆਂ ਉਹ ਇੱਥੇ ਨਹੀਂ।
ਚਲੋ ਬਿਲਕੁਲ ਹੁਣ ਉਲਟਿਆ। ਉੱਥੇ ਇੰਡੀਆ ਪਹੁੰਚ ਕੇ ਜਾ ਕੇ ਆਪਣੇ ਦੇਸ਼ ਪਹੁੰਚ ਕੇ ਹਾਂਜੀ ਹਾਂਜੀ ਕਿੰਨਿਆਂ ਕੁ ਲੋਕਾਂ ਨੂੰ ਦੱਸਣਾ ਵੀ ਪਾਕਿਸਤਾਨ ਹੈ? ਮੈਂ ਨਾ ਜਿਹੜਾ ਵੀ ਮਿਲੂਗਾ ਮੈਨੂੰ ਦੱਸਣਾ ਵੀ ਉੱਥੇ ਤੁਸੀਂ ਜ਼ਰੂਰ ਜਾਓ, ਜ਼ਰੂਰ ਜਾ। ਬਿਲਕੁਲ ਜ਼ਰੂਰ ਜਾਓ, ਕੋਈ ਗੱਲ ਹੀ ਨਹੀਂ। ਕੋਈ ਇਸ ਤਰ੍ਹਾਂ ਦਾ ਸਿਕਿਉਰਿਟੀ ਪੱਖੋਂ ਤੁਹਾਨੂੰ ਲੱਗਾ ਤਾਂ ਨਹੀਂ ਕੋਈ? ਨਾ ਨਾ ਸਾਡੀ ਸਿਕਿਉਰਿਟੀ ਬਹੁਤ ਆ, ਬਹੁਤ ਸਾਡੀ ਸੇਵਾ ਕਰਨ ਆ, ਬਹੁਤ ਸਾਡੀ ਰੱਖਿਆ ਕਰਦੇ ਆ। ਤੇ ਖਾਣ ਪੀਣ ਵੱਲੋਂ ਲੰਗਰ ਖਾਣ ਲੰਗਰ ਵੱਲੋਂ ਖਾਣ ਪੀਣ ਵੱਲੋਂ ਕੋਈ ਕਮੀ ਨਹੀਂ, ਬਹੁਤ ਤੇ ਵਧੀਆ ਹੁਣ ਲੰਗਰ। ਪਾਕਿਸਤਾਨ ਨੂੰ ਕੀ ਸ਼ਾਪਿੰਗ ਲੈ ਕੇ ਕੀ ਜਾਣਾ? ਹਜੇ ਅਸੀਂ ਜਾਣਾ ਹੈ ਲਾਹੌਰ, ਹਾਂ। ਤੇ ਸਾਰੇ ਹੀ ਕਹਿ ਰਹੇ ਲਾਹੌਰ ਮਤਲਬ ਉੱਥੇ, ਇੱਥੇ ਤੇ ਚਲੋ ਥੋੜਾ ਜਿਹਾ ਬਾਹਰ ਨਹੀਂ ਜਾ ਰਹੇ, ਤੇ ਉੱਥੇ ਜਾ ਕੇ ਉੱਥੇ ਸ਼ਾਪਿੰਗ ਕਰਾਂਗੇ, ਠੀਕ। ਉੱਥੋਂ ਜੋ ਵੀ ਸਮਾਨ ਖਰੀਦਾਂਗੇ, ਇੱਥੋਂ ਨਿਸ਼ਾਨੀ ਲੈ ਕੇ ਜਾਵਾਂਗੇ। ਨਿਸ਼ਾਨੀਆਂ ਲੈ ਕੇ ਜਾਣਾ। ਵਾਹ ਜੀ ਵਾਹ, ਵਾਹ ਜੀ ਵਾਹ। ਬਹੁਤ ਵਧੀਆ। ਲੋ ਗੱਲਬਾਤ ਕਰਨ ਦੇ ਆਪਾਂ ਜਿਹੜੇ ਇੰਡੀਆ ਤੋਂ ਹਾਂਜੀ ਯਾਤਰੀ ਸਾਡੇ ਕੋਲ ਪਹੁੰਚੇ ਨੇ, ਹਾਂਜੀ ਆਪਾਂ ਗੱਲ ਕਰਦੇ ਹੁੰਦੇ ਵੀ ਇਹ ਦੱਸਿਆ ਜਾਵੇ ਉਹਨਾਂ ਲੋਕਾਂ ਨੂੰ ਹਾਂਜੀ ਕਿ ਪਾਕਿਸਤਾਨ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਜਿਸ ਤਰ੍ਹਾਂ ਦਾ ਇੱਕ ਹਊਆ ਬਣਾਇਆ ਜਾਂਦਾ। ਆਪਾਂ ਇਹਨਾਂ ਗੱਲਾਂ ਬਾਤਾਂ ਦੀ ਰਾਹੀਂ ਹੀ, ਇਹ ਮੀਡੀਆ ਦੀ ਰਾਹੀਂ, ਆਪਣੇ ਚੈਨਲ ਦੀ ਰਾਹੀਂ ਲੋਕਾਂ ਤੱਕ ਹਾਂਜੀ ਇਹ ਪੈਗਾਮ, ਇਹ ਮੈਸੇਜ ਪਹੁੰਚਾਉਂਦੇ ਰਹੀਦਾ। ਹਾਂਜੀ ਜਿੰਨੇ ਲੋਕ ਵੀ ਉਧਰੋਂ ਇੰਡੀਆ ਤੋਂ, ਚਾਹੇ ਫੋਰਨਰਸ ਨੇ, ਪੂਰੀ ਦੁਨੀਆ ਤੋਂ ਆਉਣਾ ਚਾਹੁੰਦੇ ਨੇ, ਹਾਂਜੀ ਕਿਤੇ ਵੀ ਜਾਣਾ, ਵੀਜ਼ਾ ਲੈਣਾ ਕੋਈ ਔਖਾ ਕੰਮ ਨਹੀਂ ਹੈ, ਲੇਕਿਨ ਉਹਦੇ ਲਈ ਐਫਰਟ ਕਰਨੀ ਪੈਂਦੀ, ਹਿੰਮਤ ਕਰਨੀ ਪੈਂਦੀ ਹੈ। ਹਾਂਜੀ ਹਾਂਜੀ ਇਹ ਇੰਡੀਆ ਤੋਂ ਆਏ ਨੇ, ਸਾਡੇ ਕੋਲ ਪਹੁੰਚੇ ਨੇ 100 ਲੋਕ ਨੇ, ਨਾਲ ਇਹਨਾਂ ਦੇ ਫੀਮੇਲਸ ਵੀ ਨੇ, ਔਰਤਾਂ ਵੀ ਨੇ, ਉਹਨਾਂ ਨੂੰ ਵੀ ਲੈ ਕੇ ਆਏ ਨੇ ਇੱਥੇ ਆਪਣੇ ਅੱਛਾ, ਦਰਸ਼ਨ ਕਰਨ ਉਹ ਦੇ ਲੋਕਾਂ ਦੀ ਸਾਡੀ ਉੱਥੇ ਨਾ ਕੀ ਹਾਂਜੀ। ਗਲਤ ਫਹਿਮੀ ਸੀ ਕਿ ਜੇ ਤੁਹਾਡਾ ਪਾਕਿਸਤਾਨ ਦਾ ਵੀਜ਼ਾ ਲੱਗ ਗਿਆ, ਹਾਂਜੀ। ਉਸ ਤੋਂ ਬਾਅਦ ਤੁਹਾਡਾ ਹੋਰ ਕਿਸੇ ਦੇਸ਼ ਦਾ ਵੀਜ਼ਾ ਨਹੀਂ ਵੀਜ਼ਾ ਨਹੀਂ ਲੱਗਾ। ਇਹ ਗੱਲ ਹੈ? ਲੋ ਜੀ, ਐਂ ਅਸੀਂ ਗੱਲ ਕਹਿੰਦੇ ਹੁੰਦੇ ਆ ਵੀ ਹੁਣ ਪਾਕਿਸਤਾਨ ਦੇ ਵਿੱਚ ਵੇਖੋ ਇੰਨੇ ਹਰ ਸ਼ਹਿਰ ਦੇ ਵਿੱਚ ਹਾਂਜੀ। 에어ਪੋਰਟ ਬਣੇ ਆ, ਜਹਾਜ਼ ਜਾਂਦੇ, ਪਾਕਿਸਤਾਨੀ ਸਾਰੇ ਜਾਂਦੇ ਆ ਹਾਂ, ਆਸੇ ਪਾਸੇ। ਉਹ ਮੈਂ ਵੀ ਇਹੋ ਗੱਲ ਕਹਿੰਦਾ ਨਾ ਵੀ ਇਹ ਗੱਲ ਨਹੀਂ ਹੋ ਸਕਦੀ, ਇਹ ਗੱਲ ਥੋੜੀ ਬਿਲਕੁਲ ਗਲਤ ਆ। ਇੱਕੋ ਕੀ ਮੈਸੇਜ ਆਉਂਦੇ ਨੇ ਵੀ ਡਰ ਦਾ ਕਾਰੋਬਾਰ ਜਿਹੜਾ ਹਾਂ, ਕੀਤਾ ਜਾਂਦਾ ਵਾ, ਹਾਂਜੀ। ਡਰਾਇਆ ਜਾਂਦਾ ਲੋਕਾਂ ਨੂੰ। ਹਾਂਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਨਫ਼ਰਤਾਂ ਪੈਦਾ ਕੀਤੀਆਂ ਜਾਂਦੀਆਂ, ਕਿਉਂ ਨਾ ਆਪਾਂ ਇਹਨਾਂ ਨਫ਼ਰਤਾਂ ਨੂੰ ਹਾਂਜੀ। ਮੁਹੱਬਤਾਂ 'ਚ ਬਦਲੀਏ, ਪਿਆਰ ਮੁਹੱਬਤ ਵੰਡੀਏ, ਹਾਂ ਇੱਕ ਦੂਜੇ ਦੀਆਂ ਅੱਛਾਈ ਜਿਹੜੀ ਉਹ ਦੱਸੀ ਜਾਵੇ, ਤਾਂ ਹੀ ਉਹਦੇ ਨਾਲ ਨੇੜਤਾ ਵਧੇਗੀ, ਪਿਆਰ ਮੁਹੱਬਤ ਵਧੇਗਾ। ਸੋ ਆਪਾਂ ਗੱਲਬਾਤ ਕਰਦੇ ਰਹੀਦਾ ਵਾ। ਇੱਥੇ ਆਪਾਂ ਹੋਰ ਵੀ ਲੋਕ ਨੇ, ਉਹਨਾਂ ਨੂੰ ਮਿਲਦੇ ਆ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਕਿਵੇਂ ਪਾਕਿਸਤਾਨ ਆ ਕੇ ਉਹਨਾਂ ਨੂੰ ਕਿਵੇਂ ਦਾ ਮਹਿਸੂਸ ਹੋਇਆ। ਹਾਂਜੀ ਤੇ ਜਿੰਨੇ ਵੀ ਲੋਕ ਸਾਨੂੰ ਸੁਣਦੇ ਨੇ, ਵੇਖਦੇ ਨੇ ਹਾਂਜੀ ਆਲ ਓਵਰ ਦ ਵਰਲਡ, ਮੈਂ ਅੱਗੇ ਗੱਲ ਕਰਨਾ ਵੀ ਇੰਡੀਅਨਸ ਹੋਣ ਜਾਂ ਫੋਰਨਰਸ ਹੋਣ, ਆਉਣ ਇੱਥੇ ਪਾਕਿਸਤਾਨ, ਆਉਣ, ਆ ਕੇ ਵੇਖਣ। ਉਹਨਾਂ ਨੂੰ ਆਪ ਜਦੋਂ ਫਿਜ਼ੀਕਲੀ ਆਉਣਗੇ ਫਿਰ ਪਤਾ ਲੱਗੇਗਾ ਵੀ ਇੱਥੋਂ ਦੇ ਹਾਲਾਤ ਕਿਵੇਂ ਦੇ ਨੇ। ਬਹੁਤ ਵਧੀਆ ਹਾਲਾਤ ਨੇ, ਬਹੁਤ ਵਧੀਆ ਲੋਕ ਮਿਲਦੇ ਨੇ, ਪਿਆਰ ਮੁਹੱਬਤ ਕਰਦੇ ਨੇ। ਦੂਰੋਂ ਵੇਖ ਕੇ ਸਰਦਾਰ ਜੀ ਸੈਲਫੀਆਂ ਖਿੱਚਦੇ ਨੇ ਵੀ ਤੁਹਾਨੂੰ ਮਹਿਸੂਸ ਹੋਏਗਾ ਵੀ ਜਿਵੇਂ ਤੁਸੀਂ ਇੱਥੇ ਕੋਈ ਸੈਲੈਬ੍ਰਿਟੀ, ਜਿਹੜੇ ਨਾ ਅਸੀਂ ਸੈਲੈਬ੍ਰਿਟੀ ਹਾਂ ਕੋਈ। ਸੋ ਆਓ ਆਪਾਂ ਗੱਲਬਾਤ ਕਰਦੇ ਹਾਂ ਹੋਰ ਵੀ ਲੋਕਾਂ ਨਾਲ, ਤੇ ਚੱਲਦੇ ਹਾਂ ਉਹਨਾਂ ਲੋਕਾਂ ਦੇ ਵਿੱਚ, ਉਹਨਾਂ ਕੋਲ ਪੁੱਛਦੇ ਹਾਂ ਉਹਨਾਂ ਦੇ ਕਿਸ ਤਰ੍ਹਾਂ ਨਾਲ ਉਹਨਾਂ ਨੂੰ ਮਹਿਸੂਸ ਹੋਇਆ ਪਾਕਿਸਤਾਨ ਤੋਂ। ਜਰਾ ਰੱਖ